ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਤੇ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮਨਦੀਪ ਪੁਨੀਆ ਜੀ ਦੇ ਨਾਲ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ। ਅੱਜ 16 ਅਕਤੂਬਰ ਹੈ, ਦਿਨ ਹੈਗਾ ਆ ਜੀ ਵੀਰਵਾਰ। ਗੱਲਬਾਤ ਸ਼ੁਰੂ ਕਰਦੇ ਆ ਮਨਦੀਪ ਜੀ। ਗੁਜਰਾਤ ਦੀ ਭਾਜਪਾ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ, ਕੀ ਗੱਲ ਹੋ ਗਿਆ ਜੀ? ਹਾਂਜੀ, ਉੱਥੇ ਸੂਬੇ 'ਚ ਨਵੇਂ ਸਿਰੋਂ ਜਿਹੜਾ ਮੰਤਰੀ ਮੰਡਲ ਗਠਿਤ ਕੀਤਾ ਜਾਊਗਾ। ਸਾਰੇ ਜਿਹੜੇ ਮੰਤਰੀ ਸੀਗੇ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈਗਾ ਕਿ ਉੱਥੇ ਬਹੁਤ ਸਾਰੇ ਵਿਧਾਇਕ ਏਦਾਂ ਦੇ ਸੀਗੇ ਜਿਹੜੇ ਕਾਂਗਰਸ ਤੋਂ ਟੁੱਟ ਕੇ ਵੀ ਆਏ ਸੀ, ਕਈ ਆਗੂ ਆਮ ਆਦਮੀ ਤੋਂ ਟੁੱਟ ਕੇ ਆਏ ਸੀ, ਉਹਨਾਂ ਨੂੰ ਵੀ ਐਡਜਸਟ ਕੀਤਾ ਜਾਊਗਾ। ਤੇ ਸਾਲ 2027 'ਚ ਗੁਜਰਾਤ 'ਚ ਵਿਧਾਨ ਸਭਾ ਚੋਣ ਹੋਣ ਜਾ ਰਹੇ ਨੇ। ਉੱਥੇ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਐਂਟੀ ਅਮਿਤ ਸ਼ਾਹ ਜਿਹੜੀ ਵੀ ਬੀਜੇਪੀ ਹੈ ਉਸ ਨੂੰ ਸਾਫ਼ ਕੀਤਾ ਜਾ ਰਿਹਾ ਹੈਗਾ। ਹੁਣ ਗੁਜਰਾਤ ਭਾਜਪਾ 'ਚ ਜਿਵੇਂ ਪਹਿਲਾਂ ਨਰਿੰਦਰ ਮੋਦੀ ਦਾ ਦੌਰ ਰਿਹਾ ਹੈਗਾ, ਹੁਣ ਗੁਜਰਾਤ ਭਾਜਪਾ 'ਚ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਅਮਿਤ ਸ਼ਾਹ ਦੀ ਬੀਜੇਪੀ ਦੇਖਣ ਨੂੰ ਮਿਲੂਗੀ। ਜਿਹੜੇ ਵੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਬਾਹਰ ਬੰਦੇ ਸੀਗੇ ਬੀਜੇਪੀ ਦੇ ਤੇ ਸਿੱਧੇ ਉੱਪਰ RSS ਜਾਂ ਮੋਹਨ ਭਾਗਵਤ ਨਾਲ ਜੁੜੇ ਸੀ, ਉਹਨਾਂ ਨੂੰ ਹਟਾਇਆ ਜਾ ਰਿਹਾ ਹੈਗਾ। ਤਾਂ ਗੁਜਰਾਤ ਭਾਜਪਾ ਦਾ ਤੁਸੀਂ ਕਹਿ ਸਕਦੇ ਹੋ ਕਿ ਆਫੀਸ਼ੀਅਲੀ ਨਰਿੰਦਰ ਮੋਦੀ ਕਰਨ ਅਤੇ ਅਮਿਤ ਸ਼ਾਹ ਕਰਨ ਹੋ ਗਿਆ ਹੈਗਾ। ਹਾਲਾਂਕਿ ਦੋਵੇਂ ਜਾਣੇ ਪੂਰੇ ਮੁਲਕ ਦੀ ਬੀਜੇਪੀ ਨੂੰ ਵੀ ਆਪਣੇ ਕੰਟਰੋਲ 'ਚ ਲੈਣ ਨੂੰ ਫਿਰਦੇ ਨੇ, ਪਰ ਦੱਸਿਆ ਜਾ ਰਿਹਾ ਹੈਗਾ ਕਿ ਹਜੇ ਦੋਵੇਂ ਜਾਣੇ ਆਪਣਾ ਪ੍ਰੈਜ਼ੀਡੈਂਟ ਨਹੀਂ ਚੁਣ ਪਾਏ ਹੈਗੇ। ਬੀਜੇਪੀ ਦਾ ਨਵਾਂ ਪ੍ਰੈਜ਼ੀਡੈਂਟ ਚੁਣਿਆ ਜਾਣਾ ਹੈਗਾ, ਉਹਦੀ ਚੋਣ ਹੋਣੀ ਹੈ। ਹਜੇ ਤੱਕ ਜਿਹੜੀ ਟਸਲ ਹੈ ਉਹ RSS ਅਤੇ ਅਮਿਤ ਸ਼ਾਹ ਦੇ ਵਿੱਚ ਚੱਲ ਰਹੀ ਹੈ। ਅਮਿਤ ਸ਼ਾਹ ਹੋਰੀ ਆਪਣਾ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਨੇ, ਪਰ ਉੱਥੇ RSS ਆਪਣਾ ਖੁਦ ਦਾ ਬਣਾਉਣਾ ਚਾਹੁੰਦੀ ਹੈ। ਤਾਂ ਇਹ ਟਸਲ ਗੁਜਰਾਤ 'ਚ ਵੀ ਸੀਗੀ। ਗੁਜਰਾਤ 'ਚ ਤਾਂ ਅਗਲਿਆਂ ਨੇ ਅੱਜ ਕਰਕੇ ਦਿਖਾਤਾ ਕਿ ਸਾਡੇ ਬਿਨਾਂ ਗੁਜਰਾਤ 'ਚ ਬੀਜੇਪੀ ਕੁਛ ਵੀ ਨਹੀਂ ਹੈ। ਤੇ ਉੱਥੇ ਦੱਸਿਆ ਜਾ ਰਿਹਾ ਹੈਗਾ ਕਿ 2 ਡਿਪਟੀ CM ਵੀ ਬਣਾ ਸਕਦੇ ਨੇ। ਕੱਲ ਬਹੁਤ ਸਾਰੇ ਏਦਾਂ ਦੇ ਬੰਦਿਆਂ ਨੂੰ ਉਹ ਅੱਗੇ ਵੀ ਲੈ ਕੇ ਆਣਗੇ ਜਿਹੜੇ ਅਮਿਤ ਸ਼ਾਹ ਦੇ ਰਾਈਟ ਹੈਂਡ ਮੰਨੇ ਜਾਂਦੇ ਨੇ, ਉਹਨਾਂ ਨੂੰ ਵੱਡੇ ਮੰਤਰਾਲੇ ਦਿੱਤੇ ਜਾਣਗੇ। ਜੀ, ਸੋ ਇਹ ਸਿੱਧੀ ਟਸਲ ਕਹਿ ਸਕਦੇ ਹਾਂ ਵੀ ਮੋਦੀ ਭਾਜਪਾ ਜਿਹੜੇ ਆ ਸ਼ਾਹ ਭਾਜਪਾ ਵਰਸਿਸ RSS ਜਿਹੜੀ ਉਹ ਨਜ਼ਰ ਆ ਰਹੀ ਹੈ। ਇਹ ਕੀ ਤੁਹਾਨੂੰ ਭਵਿੱਖ ਕੀ ਨਜ਼ਰ ਆਉਂਦਾ ਇਸ ਚੀਜ਼ ਦਾ? ਦੇਖੋ, ਸਿੱਧੀ ਟਸਲ ਤਾਂ ਨਹੀਂ ਕਹਿ ਸਕਦੇ ਤੁਸੀਂ, ਕਿਉਂਕਿ RSS ਨੂੰ ਵੀ ਪਤਾ ਹੈ ਕਿ ਅੱਜ ਦੇ ਟਾਈਮ ਸਾਡੇ ਕੋਲ ਮਾਸ ਲੀਡਰ ਨਰਿੰਦਰ ਮੋਦੀ ਹੈ। ਨਰਿੰਦਰ ਮੋਦੀ ਦੇ ਨਾਂ ਤੋਂ ਹੀ ਸਾਨੂੰ ਵੋਟਾਂ ਪੈ ਰਹੀਆਂ ਨੇ। ਤਾਂ ਉਹ ਵੀ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹ ਹੈਗਾ ਨਰਿੰਦਰ ਮੋਦੀ ਦੇ ਆਰਗੇਨਾਈਜ਼ਰ ਯਾਨੀ ਕਿ ਅਮਿਤ ਸ਼ਾਹ ਤੋਂ। ਨਰਿੰਦਰ ਮੋਦੀ ਮਾਸਟਰ ਹੈ, ਉਹਦੇ ਪਿੱਛੇ ਜਿਹੜਾ ਆਰਗੇਨਾਈਜ਼ਰ ਉਹ ਅਮਿਤ ਸ਼ਾਹ ਹੈ। RSS ਕਹਿ ਰਹੀ ਹੈ ਕਿ ਨਰਿੰਦਰ ਮੋਦੀ ਦੇ ਪਿੱਛੇ ਆਰਗੇਨਾਈਜ਼ਰ ਅਸੀਂ ਹੋਈਏ, ਅਸੀਂ ਗੇਮ ਨੂੰ ਕਮਾਈਏ। ਤਾਂ ਉਹ ਲੜਾਈ ਜਿਹੜੀ ਹੈ ਆਰਗੇਨਾਈਜ਼ਰ ਬਣਨ ਦੀ। ਅਸਲ 'ਚ ਪੋਲਿਟਿਕਸ 'ਚ ਕਦੇ ਵੀ ਜਿਹੜਾ ਮੇਨ ਚਿਹਰਾ ਹੁੰਦਾਗਾ ਉਹ ਸਾਰਾ ਕੁਝ ਨਹੀਂ ਹੁੰਦਾ। ਉਹਦੇ ਪਿੱਛੇ ਆਰਗੇਨਾਈਜ਼ਰ ਕੌਣ ਹੁੰਦਾਗਾ, ਉਹ ਕਿਵੇਂ ਗੇਮਾਂ ਕਮਾਉਂਦੇ ਨੇ, ਕਿਹੜੀ ਪਾਲਿਸੀਜ਼ ਨੂੰ ਲੈ ਕੇ ਆਉਂਦੇ ਨੇ, ਕਿਹੜੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਨੇ, ਉਹ ਚੀਜ਼ ਮੇਨ ਹੁੰਦੀ ਹੈ। ਤਾਂ ਇਹ ਤੁਸੀਂ ਖਿਆਲ ਰੱਖਿਓ ਜੇ ਕਿ ਲੜਾਈ ਇੱਥੇ ਆਰਗੇਨਾਈਜ਼ਰ ਦੀ ਚੱਲ ਰਹੀ ਹੈ। ਬੀਜੇਪੀ ਚਾਹ ਰਹੀ ਹੈ ਕਿ ਜਿੰਨੇ ਵੀ RSS ਚਾਹ ਰਹੀ ਹੈ ਕਿ ਬੀਜੇਪੀ ਦੇ ਜਿੰਨੇ ਵੀ ਆਰਗੇਨਾਈਜ਼ਰ ਹੋਣ, ਚਾਹੇ ਸਟੇਟ ਲੈਵਲ ਦੇ ਚਾਹੇ ਨੈਸ਼ਨਲ ਲੈਵਲ ਦੇ, ਉਹ ਸਾਰੇ RSS ਦੀ ਪਾਠਸ਼ਾਲਾ ਤੋਂ ਹੋਣ, ਸਾਡੇ ਹੋਣ। ਜੀ ਜੀ, ਨਹੀਂ ਬਿਲਕੁਲ। ਅਗਲੀ ਮਨਦੀਪ ਜੀ ਗੱਲ ਕਰਦੇ ਹਾਂ। ਨਾਰਾਇਣ ਅਤੇ ਸੁਧਾ ਮੂਰਤੀ ਨੇ ਜਾਤੀ ਜਨਗਣਨਾ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਸਰਵੇਖਣ ਕਰਤਾ ਨੂੰ ਦੱਸਿਆ ਕਿ ਉਹ ਪਿਛੜੇ ਵਰਗ ਤੋਂ ਨਹੀਂ ਹਨ। ਕਰਨਾਟਕ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਦੇਖੋ, ਇੱਕ ਜਾਤੀਗਤ ਸਰਵੇਖਣ ਚੱਲ ਰਿਹਾ ਹੈਗਾ ਕਰਨਾਟਕ ਸਰਕਾਰ ਦਾ। ਕਾਂਗਰਸ ਦਾ ਇਹ ਵਾਅਦਾ ਹੈਗਾ ਕਿ ਜੇ ਉਹ ਕੇਂਦਰ 'ਚ ਸਰਕਾਰ ਸੱਤਾ 'ਚ ਆ ਗਏ ਤਾਂ ਫਿਰ ਉਹ ਜਾਤੀਗਤ ਮਰਦਮਸ਼ੁਮਾਰੀ ਕਰਾਉਣਗੇ, ਜਿਹਦੇ 'ਚ ਉਹ ਕਿਹੜੇ ਜਾਤ ਦੇ ਕਿੰਨੇ ਲੋਕ ਨੇ ਉਹ ਵੀ ਦੱਸਣਗੇ, ਤੇ ਉਹਨਾਂ ਦੇ ਕੀ ਆਰਥਿਕ ਹਾਲਾਤ ਨੇ, ਤੇ ਕਿਹੜੀ ਜਾਤ ਕੋਲ ਸਭ ਤੋਂ ਵੱਧ ਰਿਸੋਰਸਿਸ ਨੇ, ਇਹ ਸਾਰਾ ਕੁਝ ਦੱਸਣਗੇ। ਇਕਨੋਮਿਕ ਕਾਸਟ ਸੈਂਸਸ ਇਹਨੂੰ ਕਿਹਾ ਜਾ ਰਿਹਾ ਹੈਗਾ। ਇਸ ਕਿਸਮ ਦਾ ਉਹ ਕਰਨਾਟਕ 'ਚ ਵੀ ਸ਼ੁਰੂ ਕਰ ਰਹੇ ਨੇ, ਜਿਹਦੇ 'ਚ ਮੁਲਕ ਦੇ 2 ਵੱਡੇ ਆਪਾਂ ਕਹਿ ਸਕਦੇ, ਕਿਉਂਕਿ ਉਹ ਤਾਂ ਇਨਫੋਸਿਸ ਦੇ ਫਾਊਂਡਰ ਵੀ ਨੇ। NR ਨਾਰਾਇਣ ਮੂਰਤੀ ਅਤੇ ਉਹਨਾਂ ਦੀ ਪਤਨੀ ਸੁਧਾ ਮੂਰਤੀ, ਦੋਵਾਂ ਨੇ ਨਾ ਕਰ ਦਿੱਤੀ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਦੋਵੇਂ ਜਾਣੇ ਅਪਰ ਕਾਸਟ ਨੇ, ਠੀਕ ਹੈ। ਜੇ ਇਹਦੇ 'ਚ ਇਕਨੋਮਿਕ ਸੈਂਸਸ ਵੀ ਹੋਣਾਗਾ, ਜਿਹਦੇ 'ਚ ਇਹ ਵੀ ਦੱਸੀ ਜਾਊਗੀ ਕਿ ਜਿਹੜੇ ਸੂਬੇ ਦੇ ਕਿੰਨੇ ਰਿਸੋਰਸ ਕਿਹੜੀਆਂ ਜਾਤ ਦੇ ਬੰਦਿਆਂ ਕੋਲ ਹੈਗੇ ਆ। ਇਹਨਾਂ ਨੇ ਤਾਂ ਮਨਾਹੀ ਕਰ ਦਿੱਤੀ। ਮਤਲਬ ਹੁਣ ਮੰਨ ਲਓ ਜੇ ਕਰਨਾਟਕ ਦੇ 10%, ਬੰਗਲੌਰ ਦੇ 10% ਰਿਸੋਰਸ ਇਹਨਾਂ ਦੋਵਾਂ ਕੋਲ ਹੈਗੇ ਆ,
ਦੋਵੇਂ ਪ੍ਰਕਾਸ਼ ਤੋਂ ਆਉਂਦੇ ਨੇ ਤੇ ਇਹ ਉਸ ਮਰਦਮਸ਼ੁਮਾਰੀ ਤੋਂ ਬਾਹਰ ਹੋ ਜਾਣਗੇ ਤਾਂ ਫਿਰ ਮਤਲਬ ਤੁਸੀਂ ਆਪ ਹਿਸਾਬ ਲਗਾਓ। ਹਾਲਾਂਕਿ ਸੂਬਾ ਕੋਈ ਨਾ ਕੋਈ ਰਾਹ ਲੱਭੂਗਾ ਇਹਦਾ ਕਿ ਜਿਹੜੇ ਇਸ ਕਿਸਮ ਦੇ ਅਲੀਟ ਨੇ, ਜਿਹੜੇ ਆਪਣੇ ਆਪ ਨੂੰ ਇਸ ਕਿਸਮ ਦੀ ਮਰਦਮਸ਼ੁਮਾਰੀਆਂ ਤੋਂ ਬਾਹਰ ਰੱਖਣਾ ਚਾਹੁੰਦੇ ਹੈਗੇ ਆ, ਉਹਨਾਂ ਨੂੰ ਕਿਵੇਂ ਇਹ ਤਾਂ ਫਿਰ ਜਿਹੜੇ ਪ੍ਰਕਾਸ਼ਟ ਸਾਰੇ ਜਿਹੜੇ ਅਲੀਟ ਨੇ, ਜਿਨ੍ਹਾਂ ਕੋਲ ਦੱਸਿਆ ਜਾਂਦਾ ਹੈ ਕਿ ਤਕਰੀਬਨ 55% ਜਿਹੜਾ ਕਬਜ਼ਾ ਹੈਗਾ ਉਹ ਸਿਰਫ 1000 ਪਰਿਵਾਰਾਂ ਦਾ ਹੈਗਾ ਇੰਡੀਆ ਦੇ ਵਿੱਚ ਅਲੀਟ। ਤੇ ਫਿਰ ਤਾਂ ਉਹ ਸਾਰੇ 1000 ਪਰਿਵਾਰ ਮੁੱਕਰ ਜਾਣਗੇ ਤਾਂ ਸਿਰਫ ਰੌਲਾ ਹੀ 45% ਦਾ ਰਹਿ ਜਾਊਗਾ। ਤਾਂ ਇਹ ਕਿ ਵੱਡਾ ਤੁਸੀਂ ਇਸ ਨੂੰ ਇਹ ਹਿਸਾਬ ਨਾਲ ਲਾਓ ਕਿ ਇੰਡੀਅਨ ਅਲੀਟ ਇਸ ਕਿਸਮ ਦੇ ਜਾਤੀਗਤ ਅਤੇ ਆਰਥਿਕ ਸਰਵੇਖਣਾਂ ਤੋਂ ਡਰਿਆ ਬੈਠਾ ਹੈਗਾ। ਜਾਤ ਆਧਾਰਿਤ ਮਰਦਮਸ਼ੁਮਾਰੀ ਤੋਂ, ਆਰਥਿਕ ਆਧਾਰਿਤ ਮਰਦਮਸ਼ੁਮਾਰੀ ਤੋਂ ਕਿੰਨਾ ਡਰਿਆ ਬੈਠਾ ਹੈਗਾ। ਇਹ ਦੋਵੇਂ ਮੁੱਕਰ ਗਏ ਦੇਖੋ। ਕੱਲ ਨੂੰ ਅੰਬਾਨੀਜ਼ ਮੁੱਕਰ ਜਾਣਗੇ, ਕੱਲ ਨੂੰ ਟਾਟਾਜ਼ ਮੁੱਕਰ ਜਾਣਗੇ, ਬਿਰਲਾਜ਼ ਮੁੱਕਰ ਜਾਣਗੇ, ਇੱਧਰ ਪੰਜਾਬ 'ਚ ਟਰਾਈਡੈਂਟ ਵਾਲੇ ਮੁੱਕਰ ਜਾਣਗੇ, ਸਹੀ ਗੱਲ, ਸੋਨਾਲੀਕਾ ਵਾਲੇ ਮੁੱਕਰ ਜਾਣਗੇ, ਮਿੱਤਲ ਹੋਣੀ ਮੁੱਕਰ ਜਾਣਗੇ। ਸੋ ਇਹਨਾਂ ਸਾਰਿਆਂ ਨੇ ਜਿਹੜਾ ਉਹ ਮੁੱਕਰਨਾ ਹੀ ਆ ਜੀ। CGI ਤੇ ਜੁੱਤੀ ਸੁੱਟਣ ਵਾਲੇ ਵਕੀਲ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ, ਅਟਾਰਨੀ ਜਨਰਲ ਦੀ ਮਨਜ਼ੂਰੀ ਮਿਲ ਗਈ। ਦੇਖੋ ਜਿਹੜਾ ਚੀਫ ਜਸਟਿਸ ਆਫ ਇੰਡੀਆ BR ਗਵਈ ਤੇ ਜਿਹਨੇ ਜੁੱਤਾ ਸਿੱਟਿਆ ਸੀਗਾ, ਉਹਨੂੰ ਲੈ ਕੇ ਮਤਲਬ ਸਰਕਾਰ ਦੀ ਕਿਰਕਰੀ ਬਹੁਤ ਹੋਈ, ਕਿਉਂਕਿ ਉਹ RSS ਨਾਲ ਜੁੜਾ ਰਿਹਾ ਹੈਗਾ ਤੇ ਉਹਦੀ ਰਾਈਟ ਵਿੰਗ ਉਸ ਕਿਸਮ ਦੀ ਆਪਾਂ ਕਹਿ ਲਈਏ ਕਿ ਓਰੀਐਂਟੇਸ਼ਨ ਹੈਗੀ ਆ। ਹੁਣ ਸੁਪਰੀਮ ਕੋਰਟ ਸਰਕਾਰ ਦੇ ਮਜ਼ੇ ਲੈ ਰਹੇਗਾ। ਸਰਕਾਰ ਦੇ ਜਿਹੜੇ ਅਟਾਰਨੀ ਜਨਰਲ ਨੇ ਉਹ ਇਸ ਮਾਮਲੇ 'ਚ ਕਿਤੇ ਨਾ ਕਿਤੇ ਇਸ ਕੇਸ ਨੂੰ ਅੱਗੇ ਵਧਾਉਣਾ ਚਾਹ ਰਹੇ ਨੇ ਅੱਜ। ਲੇਕਿਨ ਸੁਪਰੀਮ ਕੋਰਟ ਦੇ ਇੱਕ ਜਸਟਿਸ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਬਹੁਤ ਇੰਪੋਰਟੈਂਟ ਕੇਸ ਨੇ, ਅਸੀਂ ਇਸ ਕਿਸਮ ਦੇ ਘਟੀਆ ਜਿਹੇ ਕੇਸ ਤੇ ਕਿਉਂ ਟਾਈਮ ਖਰਾਬ ਕਰੀਏ। ਯਾਨੀ ਕਿ ਸਰਕਾਰ ਚਾਹ ਰਹੀ ਹੈ ਕਿ ਉਹ ਇਹ ਦਿਖੇ ਕਿ ਅਸੀਂ ਇਸ ਮਾਮਲੇ ਤੇ ਸੀਰੀਅਸ ਹਾਂ, ਅਸੀਂ ਉਸ ਬੰਦੇ ਤੇ ਕਾਰਵਾਈ ਕਰ ਰਹੇ ਹਾਂ। ਸੁਪਰੀਮ ਕੋਰਟ ਦੇ ਅੱਗੇ ਜੱਜ ਸਵਾਲ ਲੈ ਰਹੇ ਨੇ ਕਿ ਇਹ ਤਾਂ ਕੋਈ ਗੱਲ ਹੀ ਨਹੀਂ, ਉਹਨੇ ਸਿੱਟਤਾ, ਇਹ ਸਾਡੇ ਕੋਲ ਤਾਂ ਹੋਰ ਇੰਪੋਰਟੈਂਟ ਨੇ। ਤਾਂ ਯਾਨੀ ਕਿ ਜੱਜ ਵੀ ਕਿਤੇ ਨਾ ਕਿਤੇ ਇਸ ਮਾਮਲੇ 'ਚ ਪਲੇ ਕਰ, ਜੱਜਾਂ ਨੂੰ ਪਤਾ ਹੈ ਕਿ ਇਹ ਜਿਹੜੀ ਆਈਡੀਓਲੋਜੀ ਹੈ ਉਹ ਪੂਰੀ ਆਈਡੀਓਲੋਜੀ ਜਿਹੜੀ ਸਿਰਜੀ ਜਾ ਰਹੀ ਹੈ ਉਹਦੇ ਤਹਿਤ ਹੀ ਜਸਟਿਸ BR ਗਵਈ ਤੇ ਜੁੱਤਾ ਸਿੱਟਿਆ ਗਿਆ ਹੈਗਾ। ਤੇ ਇਹਦੇ ਪਿੱਛੇ ਕਿਹੜੀ ਆਈਡੀਓਲੋਜੀ ਹੈ, ਉਸ ਸਾਰੇ ਚੱਕਰ 'ਚ ਉਹ ਫਿਰ ਇਸ ਕੇਸ ਨੂੰ ਅਵੋਇਡ ਕਰ ਰਹੇ ਨੇ, ਕਿਉਂਕਿ BJP ਸਰਕਾਰ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਇਸ ਕਿਸਮ ਦੇ ਬੰਦਿਆਂ ਨੂੰ ਬਖਸ਼ਾਂਗੇ ਨਹੀਂ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਸੁਪਰੀਮ ਕੋਰਟ ਇਹ ਦਿਖਾਣਾ ਚਾਹ ਰਿਹਾ ਹੈਗਾ ਕਿ ਤੁਸੀਂ ਕੋਈ ਵੀ ਐਫਰਟ ਮਾਰੇ ਜਾਓ, ਹੁਣ ਤਾਂ ਹੋ ਚੱਲਿਆ ਕਾਂਡ, ਅਸੀਂ ਇਹਦੇ 'ਚ ਹੁਣ ਤੁਹਾਨੂੰ ਕੋਈ ਵੀ ਇਹਦੇ 'ਚ ਮੌਕਾ ਨਹੀਂ ਦੇਵਾਂਗੇ ਫਰਜ਼ੀ PR ਕਰਨ ਦਾ। ਜੀ ਜੀ ਬਿਲਕੁਲ। ਦੀਵਾਲੀ ਤੋਂ ਅਗਲੇ ਦਿਨ ਦਿੱਲੀ ਵਿੱਚ ਨਕਲੀ ਮੀਂਹ ਦੀਆਂ ਤਿਆਰੀਆਂ, ਸਰਕਾਰ ਨੇ ਕਿਹਾ ਕਿ ਉਹ ਮੌਸਮ ਵਿਭਾਗ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ 300 ਤੋਂ ਵੱਧ ਇਹ ਹੈਗਾ, ਇਹ ਕਲਾਊਡ ਸੀਡਿੰਗ ਦੀ ਗੱਲ ਚੱਲ ਰਹੀ ਹੈ ਉੱਥੇ। ਹਾਂਜੀ ਹਾਂਜੀ, ਇਹਨੂੰ ਪੰਜਾਬੀ 'ਚ ਇਸ ਨੂੰ ਕੀ ਕਹਾਂਗੇ, ਕਿਸ ਕਿਸਮ ਦਾ ਮੀਂਹ? ਬਨੌਟੀ ਮੀਂਹ ਕਹਿ ਸਕਦੇ ਹਾਂ। ਹਾਂਜੀ ਬਿਲਕੁਲ, ਬਨੌਟੀ ਮੀਂਹ, ਮਨੁੱਖੀ ਮੀਂਹ ਕਹਿ ਸਕਦੇ ਹਾਂ ਵੀ ਧੱਕੇ ਨਾਲ ਪਵਾਇਆ ਗਿਆ ਮੀਂਹ। ਹਾਂ ਤਾਂ ਇਹ ਠੀਕ ਹੈ, ਧੱਕੇ ਨਾਲ ਪਵਾਇਆ ਗਿਆ ਮੀਂਹ। ਇਹ ਬਹੁਤ ਵੱਡਾ ਇਹਦਾ ਤਰਜੁਮਾ ਹੋ ਗਿਆ, ਪਰ ਇਹ ਠੀਕ ਹੈ। ਹਾਂਜੀ ਬਿਲਕੁਲ ਇਹ ਗੱਲ ਚੱਲ ਰਹੀ ਹੈ ਕਿ ਦਿੱਲੀ ਦੇ ਆਲੇ ਦੁਆਲੇ ਜਿਹੜੇ ਇਲਾਕੇ ਨੇ, ਦਿੱਲੀ NCR ਹੈਗਾ, ਉੱਥੇ ਕਿਉਂਕਿ ਪ੍ਰਦੂਸ਼ਣ ਹਲੇ ਤੋਂ ਹੀ ਵੱਧ ਰਿਹਾ ਹੈਗਾ। 300 ਤੋਂ ਵੱਧ AQI ਯਾਨੀ ਕਿ 에ਅਰ ਕੁਆਲਿਟੀ ਇੰਡੈਕਸ ਹੋ ਚੁੱਕਿਆ ਹੈਗਾ। ਤੇ ਦੀਵਾਲੀ ਤੋਂ ਬਾਅਦ ਤਾਂ ਹੋਰ ਵੱਧ ਜਾਣਾ ਗਿਆ, ਕਿਉਂਕਿ ਪਟਾਕੇ ਉੱਥੇ ਜਲਾਏ ਜਾਣਗੇ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਸੁਪਰੀਮ ਕੋਰਟ ਕੱਲ ਕਹਿ ਰਿਹਾ ਸੀਗਾ ਕਿ ਗ੍ਰੀਨ ਪਟਾਕੇ ਜਲਾਓ, ਗ੍ਰੀਨ ਤਾਂ ਪਟਾਕਿਆਂ 'ਚ ਕੁਝ ਹੁੰਦਾ ਨਹੀਂ, ਧੂੰਆਂ ਹੀ ਮਾਰਨਗੇ ਉਹ, ਤੇ ਧੂੰਆਂ ਮਾਰਨਗੇ ਬਾਹਰੋਂ ਪੇਂਟ ਹਰਾ ਕਰ ਦੇਣਗੇ, ਨਹੀਂ ਜੀ ਇਹ ਤਾਂ ਗ੍ਰੀਨ ਆ। ਹਾਂ ਤੇ ਉਹ ਫਿਰ ਧੂੰਆਂ ਮਾਰਨਗੇ ਤਾਂ ਫਿਰ ਪ੍ਰਦੂਸ਼ਣ ਤਾਂ ਹੋਊਗਾ। ਫਿਰ ਪ੍ਰਦੂਸ਼ਣ ਕਰਕੇ ਹੀ ਇਹ ਬਨੌਟੀ ਮੀਂਹ ਜਾਂ ਫਿਰ ਧੱਕੇ ਨਾਲ ਪਵਾਇਆ ਗਿਆ ਮੀਂਹ, ਜਿਹੜਾ ਆਪਾਂ ਕਹਿ ਲਓ ਕਿ ਉਹਦੀ ਗੱਲ ਚੱਲ ਰਹੀ ਹੈ। ਉਹਦੇ 'ਚ ਹਜੇ ਮੌਸਮ ਵਿਭਾਗ ਦੀ ਇਹਦੇ ਤੇ ਮਨਜ਼ੂਰੀ ਨਹੀਂ ਮਿਲੀ, ਪਰ ਸਰਕਾਰ ਵੱਲੋਂ ਇਹ ਜਿਹੜੇ ਪ੍ਰੋਸੀਜਰ ਹੈਗੇ ਆ ਉਹ ਪੂਰੇ ਕਰ ਲਏ ਗਏ ਹੈਗੇ ਆ। ਮੈਨੂੰ ਲੱਗ ਰਿਹਾ ਹੈਗਾ ਕਿ ਜਿਹੜਾ ਸਰਕਾਰ ਵੱਲੋਂ ਵੀ ਇਸ ਮਾਮਲੇ ਤੇ ਡਿਸੀਜਨ ਲੈ ਲਿਆ। ਮੌਸਮ ਵਿਭਾਗ ਵੀ ਕਿੱਥੇ ਭੱਜੂਗਾ, ਵੈਦਰ ਡਿਪਾਰਟਮੈਂਟ ਨੂੰ ਵੀ ਇਹਦੇ ਤੇ ਮਨਜ਼ੂਰੀ ਦੇਣੀ ਪਊਗੀ, ਕਿਉਂਕਿ ਸਰਕਾਰ ਦੀ ਇੱਛਾ ਹੈ। ਨਹੀਂ ਤਾਂ ਫਿਰ ਸਰਕਾਰ ਘਿਰੂਗੀ ਪੋਲਿਊਸ਼ਨ ਵਾਲੇ ਕੇਸ ਤੇ, ਕਿਉਂਕਿ ਇਹ ਵੀ ਕੇਜਰੀਵਾਲ ਦੇ ਟਾਈਮ BJP ਵਾਲੇ ਬੜਾ ਮੁੱਦਾ ਚੁੱਕਦੇ ਸੀਗੇ। ਕੇਜਰੀਵਾਲ ਨੇ ਦਿੱਲੀ ਦਾ ਵਾਤਾਵਰਨ ਖਰਾਬ ਕਰਤਾ। ਹੁਣ BJP ਵਾਲੇ ਆਪਣੇ ਵਾਲੇ ਜਦੋਂ ਉਹਨਾਂ ਦਾ ਮਾਮਲਾ ਆਏਗਾ, ਉਦੋਂ ਇਹ ਫਿਰ ਕੇਅਰਫੁਲੀ ਦੇਖ ਰਹੇ ਨੇ ਕਿ ਅਸੀਂ ਇਸ ਮਾਮਲੇ ਤੇ ਕਿਵੇਂ ਬਚੀਏ। ਜੀ ਜੀ ਬਿਲਕੁਲ, ਉਹਨਾਂ ਨੇ ਫਿਰ ਉਹ ਵੀ ਸੀਪ ਲਾਉਣੀ ਨਾ ਨਾਲ ਵੀ, ਅਸੀਂ ਦੇਖੋ ਈਵਨ ਆਊਟ ਨਹੀਂ ਕੀਤਾ, ਅਸੀਂ ਤਾਂ ਆਪ ਵੇਖ ਲਓ ਮੀਂਹ ਪਵਾ ਕੇ ਸਭ ਕੁਝ ਸਾਫ਼ ਕਰਾਤਾ। ਤੇ ਜਦੋਂ ਹੁਣ ਲੋਕਾਂ ਨੇ ਵੀ ਮੰਗ ਕਰਿਆ ਕਰਨੀ, ਜਿੱਦਣ ਗਰਮੀ ਜ਼ਿਆਦਾ ਹੋਈ ਹੁਣ ਪਵਾਓ ਮੀਂਹ ਭਾਈ, ਦੇਖੋ ਕਰਦੇ ਕੀ ਹੋ। ਸੋ ਲੈਟਸ ਸੀ। ਲੇਕਿਨ ਉਹਦੇ ਕਲਾਈਮੇਟ
ਤੇ ਬਹੁਤ ਮਾੜੇ ਅਸਰ ਪੈਣਗੇ, ਇਹ ਵੀ ਗੱਲ ਹੈ। ਹਾਂਜੀ। ਠੀਕ ਹੈ ਕਿ ਤੁਸੀਂ ਧੱਕੇ ਨਾਲ ਮੀਂਹ ਪਵਾ ਸਕਦੇ ਹੋ, ਉਹਦੇ ਹੂੰ, ਕਲਾਈਮੇਟ ਤੇ ਕਿੰਨੇ ਬੁਰੇ ਅਸਰ ਪੈਣਗੇ ਉਹ ਵੀ ਤਾਂ ਦੇਖੋ। ਜੇ ਧੱਕੇ ਨਾਲ ਮੀਂਹ ਪਵਾਓਗੇ, ਉੱਥੇ ਉੱਥੋਂ ਦਾ ਜਿਹੜਾ এনवायरमेंट ਇੱਕੋ ਲਖਤੇ ਚੇਂਜ ਹੋਊਗਾ। ਉੱਥੇ ਜਿਹੜੇ ਫਲੋਰਾ ਐਂਡ ਫੌਨਾ ਜਿਹਨੂੰ ਆਪਾਂ ਕਹਿੰਦੇ ਆ, ਜਿਵੇਂ ਪੰਛੀਆਂ ਪਸ਼ੂ ਤੋਂ ਲੈ ਪੰਛੀ ਕੇ ਜੋ ਛੋਟੇ ਕੀਟ ਅਤੇ ਹੋਰ ਪੇੜ, ਪੌਦੇ, ਫਸਲਾਂ, ਨਸਲਾਂ, ਇਹ ਸਾਰੀਆਂ ਪ੍ਰਭਾਵਿਤ, ਫਿਰ ਜਿਹਨੂੰ ਆਪਾਂ ਇਕੋਸਿਸਟਮ ਕਹਿੰਦੇ ਆ, ਉਹ ਇਕੋਸਿਸਟਮ ਫਿਰ ਸਾਰਾ ਹੀ ਪ੍ਰਭਾਵਿਤ ਹੋਊਗਾ, ਕਿਉਂਕਿ ਉਹ ਤਾਂ ਉਸ ਮੀਂਹ ਵਾਸਤੇ ਤਿਆਰ ਥੋੜੀ ਨਾ, ਉਹ ਤਾਂ ਮਾਨਵ ਜਾਤੀ ਨੇ, ਜਾਂ ਕਹਿ ਲਓ ਕਿ ਮਨੁੱਖ ਨੇ ਧੱਕੇ ਨਾਲ ਪਵਾ ਲਿਆ। ਬਿਲਕੁਲ। ਸੋ ਕੀ ਏਦਾਂ ਦੀ ਚੀਜ਼ ਓਦਾਂ ਉੱਥੇ ਪਹਿਲੋਂ ਹੋਈ ਆ? ਕਿਉਂਕਿ ਬਹੁਤ ਵਾਰੀ ਇਹ ਵੀ ਮਨਦੀਪ ਜੀ, ਇੱਕ ਐਂਗਲ ਇਹ ਵੀ ਆਏ ਹੋਏ ਆ ਵੀ ਜਦੋਂ ਕਲਾਊਡ ਸੀਡਿੰਗ ਕਰਦੇ ਆ, ਜੇ ਤੁਹਾਨੂੰ ਤਜਰਬਾ ਨਹੀਂ, ਜਦੋਂ ਤੁਸੀਂ ਜ਼ਿਆਦਾ ਕੈਮੀਕਲ ਵੀ ਵਿੱਚ ਉਹਦੇ ਵਿੱਚ ਪਾ ਲੈਂਦੇ, ਜਿਹਦੇ ਨਾਲ ਇਹ ਧੱਕੇ ਨਾਲ ਮੀਂਹ ਪਵਾਇਆ ਜਾਂਦਾ ਆ, ਤੇ ਉਹ ਬੇਹਤਾਸ਼ਾ ਹੜ੍ਹ ਵਰਗੀ ਸਥਿਤੀ ਵੀ ਕਈ ਵਾਰੀ ਉੱਥੇ ਜਿਹੜੀ ਉਹ ਬਣ ਜਾਂਦੀ ਆ, ਬੱਦਲ ਫਟਣ ਵਾਲੀਆਂ ਚੀਜ਼ਾਂ ਤੱਕ ਵੀ ਹੋ ਜਾਂਦਾ ਆ। ਭਾਰਤ ਵਿੱਚ ਇਦਾਂ ਦੇ ਤਜਰਬੇ ਹੋਏ ਆ? ਕੋਈ ਇਦਾਂ ਦੀ ਕੋਈ ਰਿਪੋਰਟ ਜਾਂ ਕੋਈ ਗੱਲਬਾਤ ਹੈ ਇਸ ਤੋਂ ਦੇਖੋ, ਪਹਿਲਾਂ? ਇਹਨਾਂ ਨੇ ਪਿਛਲੇ ਦਿਨੀ ਜੈਪੁਰ ਚ ਪਵਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਓਕੇ। ਉੱਥੇ ਉਹ ਇਹਨਾਂ ਦਾ ਪ੍ਰੋਜੈਕਟ ਫੇਲ ਹੋ ਗਿਆ ਸੀਗਾ, ਡਰੋਨ ਚ ਕੋਈ ਦਿੱਕਤ ਆ ਗਈ ਸੀਗੀ। ਤਾਂ ਹੁਣ ਹੂੰ। ਦੇਖੋ ਦਿੱਲੀ ਚ ਕਿਵੇਂ ਦਾ ਇਹ ਬਨੋਟੀ ਮੀਂਹ ਪਵਾਉਣਗੇ, ਉਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਠੀਕ ਹੈ ਜੀ। ਜੀ। ਕਰਨਾਟਕ ਵਿੱਚ ਆਰਐਸਐਸ ਨੂੰ ਕੰਟਰੋਲ ਕਰਨ ਲਈ ਨਿਯਮ ਬਣਾਏ ਜਾਣਗੇ। ਸੜਕੀ ਜਲੂਸਾਂ ਜਾਂ ਸ਼ਾਖਾਵਾਂ ਲਈ ਇਜਾਜ਼ਤ ਦੀ ਲੋੜ ਹੋਵੇਗੀ। ਕੈਬਨਿਟ ਦਾ ਫੈਸਲਾ। ਜੀ ਬਿਲਕੁਲ, ਇਹ ਇੱਕ ਵੱਡਾ ਫੈਸਲਾ ਕਰਨਾਟਕ ਸਰਕਾਰ ਵੱਲੋਂ ਲੈ ਲਿਆ ਗਿਆ ਹੈਗਾ। ਕਰਨਾਟਕ ਸਰਕਾਰ ਨੇ ਕਹਿ ਦਿੱਤਾ ਹੈਗਾ ਕਿ ਸੜਕਾਂ ਤੇ ਮਾਰਚ ਕਰਨ ਵਾਸਤੇ ਆਰਐਸਐਸ ਨੂੰ ਪਰਮਿਸ਼ਨ ਲੈਣੀ ਪਊਗੀ। ਜੇ ਉਹ ਕੋਈ ਸ਼ਾਖਾ ਵੀ ਲਗਾਉਣਗੇ ਪਬਲਿਕ ਪਲੇਸਿਸ ਤੇ, ਉਹਦੇ ਵਾਸਤੇ ਵੀ ਪਰਮਿਸ਼ਨ ਲੈਣੀ ਪਊਗੀ। ਇੱਕ ਵੱਡਾ ਫੈਸਲਾ ਹੈਗਾ ਆਫਟਰ ਤਾਮਿਲਨਾਡੂ। ਚਲੋ ਤਾਮਿਲਨਾਡੂ ਚ ਥੋੜਾ ਸਖਤ ਹੈ, ਆਫਟਰ ਤਾਮਿਲਨਾਡੂ ਕਰਨਾਟਕ ਨੇ ਵੀ ਇੱਕ ਸਟੈਂਡ ਲੈ ਲਿਆਗਾ। ਹੁਣ ਸਾਰਿਆਂ ਨੂੰ ਇੰਤਜ਼ਾਰ ਹੈ ਕੇਰਲਾ ਦਾ ਜਾਂ ਹੋਰ ਦੂਜੇ ਸੂਬੇ ਜਿਹੜੇ ਸਾਊਥ ਇੰਡੀਆ ਦੇ, ਉਹ ਕੀ ਫੈਸਲਾ ਲੈਂਦੇ ਨੇ। ਇੱਕ ਚੰਗੀ ਗੱਲ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਵੀ ਦੂਜੇ ਧਰਮ ਦਾ ਵਿਚਾਰਾ ਜੇ ਸੜਕ ਤੇ ਆਪਣਾ, ਜਿਵੇਂ ਮੁਸਲਮਾਨਾਂ ਵੇਲੇ ਇਹਨਾਂ ਨੇ ਰੌਲਾ ਨਮਾਜ਼ ਪਾ ਵੀ ਲਿਆ ਸੀ, ਕਰਦੇ ਆ ਜਦੋਂ। ਹੂੰ। ਹਾਂ ਨਮਾਜ਼ ਅਦਾ ਕਰਦੇ ਹੈਗੇ ਆ, ਤਾਂ ਉਦੋਂ ਫਿਰ ਇਹ ਰੌਲਾ ਪਾ ਲੈਂਦੇ ਨੇ। ਤਾਂ ਆਪਣੇ ਵੇਲੇ ਇਹ ਪਾ ਕੇ ਆਪਣੀ ਖਾਕੀ ਪੈਂਟ ਅਤੇ ਡੰਡਾ ਲੈ ਕੇ ਫਿਰ ਇਹ ਬਿਲਕੁਲ। ਮਾਰਚ ਕਰਨ ਤੁਰ ਪੈਂਦੇ ਨੇ। ਤਾਂ ਹੂੰ। ਇਹ ਮਤਲਬ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਕਿ ਚੰਗਾ ਇਹ ਡਿਸੀਜਨ ਲਿਆ ਗਿਆ ਹੈਗਾ। ਦੂਜਾ, ਆਰਐਸਐਸ ਕੋਈ ਰਜਿਸਟਰਡ ਫੋਰਸ ਤਾਂ ਹੈ ਨਹੀਂ। ਦੱਸੋ ਉਹਦਾ ਕੀ ਰਜਿਸਟਰ, ਕੀ ਉਹ ਐਨਜੀਓ ਦੇ ਬਤੌਰ ਰਜਿਸਟਰਡ ਹੈ ਜਾਂ ਕੋਈ ਪੋਲੀਟੀਕਲ ਧਿਰ ਦੇ ਤੌਰ ਤੇ? ਤਾਂ ਬਿਨਾਂ ਰਜਿਸਟ੍ਰੇਸ਼ਨ ਦੀ ਇਸ ਕਿਸਮ ਦੀ ਸੰਸਥਾ ਇੰਨੀ ਵੱਡੀ ਜਿਹੜੀ ਕਰਾਊਡ ਗੈਦਰਿੰਗ ਕਰਦੀ ਹੈ, ਹਾਲਾਂਕਿ ਉਹਨਾਂ ਦੀ ਕਰਾਊਡ ਗੈਦਰਿੰਗ ਚ ਕਦੇ ਉਸ ਕਿਸਮ ਦਾ ਇਨਡਿਸਿਪਲਿਨ ਨਹੀਂ ਦੇਖਿਆ ਗਿਆ, ਪਰ ਜੇ ਕੋਈ ਘਟਨਾ ਵਾਪਰ ਜਾਂਦੀ ਹੈ, ਫਿਰ ਉਹਦੇ ਵਾਸਤੇ ਤਾਂ ਫਿਰ ਸਟੇਟ ਤੇ ਉਂਗਲ ਉੱਠਣਗੀਆਂ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਤਾਮਿਲਨਾਡੂ ਤੋਂ ਬਾਅਦ ਕਰਨਾਟਕ ਸਰਕਾਰ ਨੇ ਵਧੀਆ ਫੈਸਲਾ ਲਿਆ ਹੈਗਾ। ਇੱਕ ਮੈਨੂੰ ਲੱਗਦਾ ਹੈਗਾ ਕਿ ਜਦੋਂ ਜਦੋਂ ਕਦੇ ਵੀ ਇਸ ਮੁਲਕ 'ਚ ਸੱਤਾ ਪਰਿਵਰਤਨ ਹੋਊਗੀ, ਐਂਟੀ ਜਾਂ ਫਿਰ ਕਹਿ ਲਓ ਕਿ ਐਂਟੀ ਆਰਐਸਐਸ, ਐਂਟੀ ਬੀਜੇਪੀ ਕੋਈ ਵੀ ਹੁਕੂਮਤ ਇੱਥੇ ਦੁਬਾਰਾ ਹੋਣੀ ਚਾਹੀ, ਉਹਨੂੰ ਸਭ ਤੋਂ ਪਹਿਲਾਂ ਆਰਐਸਐਸ ਬਾਰੇ ਇੱਕ ਤਗੜੇ ਸਟੈਂਡ ਲੈਣੇ ਪੈਣਗੇ। ਉਹਦੇ ਬਾਰੇ ਕਲੈਰਿਟੀ ਲੈਣੀ ਪਊਗੀ ਕਿ ਇਹ ਕਿਸ ਕਿਸਮ ਦੀ ਫੋਰਸ ਹੈ, ਕਿਸ ਕਿਸਮ ਨਾਲ ਕੰਮ ਕਰਦੀ ਹੈਗੀ ਹੈ, ਤੇ ਅੱਗੇ ਇਹ ਕਿਸ ਕਿਸਮ ਦੇ ਕੰਮ ਕਰ ਸਕਦੀ ਹੈ। ਹੂੰ, ਕੁਝ ਹੂੰ, ਹੂੰ, ਤਗੜੇ ਹੂੰ। ਸਟੈਂਡ ਲੈਣੇ ਪੈਣਗੇ। ਜੀ, ਜੀ। ਅਗਲੀ ਗੱਲ ਕਰੀਏ, ਰੋਹਤਕ ਏਐਸਆਈ ਸੰਦੀਪ, ਉਹਦਾ ਵੀ ਸੰਸਕਾਰ ਜਿਹੜਾ ਉਹ ਕੀਤਾ ਗਿਆ। ਅੰਤਿਮ ਸੰਸਕਾਰ ਦੇ ਵਿੱਚ 4 ਮੰਤਰੀ, ਡੀਜੀਪੀ ਮੌਜੂਦ ਸਨ। ਖੱਟਰ ਨੇ ਕਿਹਾ ਵੀ ਸਰਕਾਰ ਉਹਨਾਂ ਦੀ ਪਤਨੀ ਨੂੰ ਨੌਕਰੀ ਦੇਵੇਗੀ, ਉਹਨਾਂ ਦੇ ਬੱਚਿਆਂ ਦਾ ਖਰਚਾ ਵੀ ਜਿਹੜਾ ਉਹ ਚੁੱਕੇਗੀ। ਸੋ ਕੀ ਹੈ ਜੀ ਲੇਟੈਸਟ ਇਸ ਪੂਰੇ ਮਾਮਲੇ ਦੇ ਵਿੱਚ? ਜੀ, ਅੱਜ ਏਐਸਆਈ ਸੰਦੀਪ ਲਾਠਰ ਦੇ ਪਰਿਵਾਰ ਨੇ ਪੋਸਟਮਾਰਟਮ ਕਰਾਇਆ ਸੀ ਸਵੇਰੇ। ਸ਼ਾਮ ਨੂੰ, ਹਾਲਾਂਕਿ ਰਾਤ ਨੂੰ ਹੀ ਬੋਡੀ ਦੇ ਦਿੱਤੀ ਸੀਗੀ, ਤੇ ਹੁਣ ਦੁਪਹਿਰੇ ਅਤੇ ਸ਼ਾਮ ਨੂੰ ਇਹ ਜਿਹੜਾ ਅੰਤਿਮ ਸੰਸਕਾਰ ਇਹ ਕਰ ਦਿੱਤਾ ਗਿਆ ਹੈਗਾ। ਲਾਠਰ ਬਾਰੇ ਇਹ ਕਿਹਾ ਲਾਠਰ ਤੇ ਇੱਕ ਗੱਲ ਇਹ ਨਿਕਲ ਕੇ ਆਈ ਸੀ, ਉਹਨਾਂ ਨੇ ਕਰਾਓ ਇੰਦਰਜੀਤ ਦਾ ਨਾਂ ਲਿਆ ਸੀਗਾ, ਜਿਹੜਾ ਕਿ ਇੱਕ ਮਿਊਜ਼ਿਕ ਹੂੰ, ਹੂੰ। ਕੰਪਨੀ ਚਲਾਉਂਦਾ ਗਾ, ਫਰੋਡ ਕਿਸਮ ਦਾ ਬੰਦਾ। 50 ਕਰੋੜ ਦੀ ਰਿਸ਼ਵਤ ਦਾ ਮਾਮਲਾ ਆਇਆ ਸੀ। ਉੱਥੋਂ ਹੀ ਫਿਰ ਅੱਗੇ ਤਾਰਾਂ ਖੁੱਲਦੀਆਂ ਨੇ। ਅਸੀਂ ਅੱਜ ਇੱਕ ਸਟੋਰੀ ਵੀ ਬ੍ਰੇਕ ਕੀਤੀ ਹੈ, ਥੋੜੇ ਚਿਰ ਬਾਅਦ ਉਹ ਪਬਲਿਕ ਵੀ ਹੋ ਜੂਗੀ। ਉਹਦੇ 'ਚ ਅਸੀਂ ਜਿਹੜਾ ਇਸ ਪੂਰੇ ਮਾਮਲੇ 'ਚ ਇੱਕ ਜਿਹੜਾ ਐਂਗਲ ਹੈਗਾ ਕਿ ਇਹ ਸਾਰੇ ਮਾਮਲਿਆਂ ਦੇ ਵਿੱਚ ਗੈਂਗਸ ਦਾ ਵੀ ਰੋਲ ਹੈ। ਤਾਂ ਉਹ ਅੱਛਾ। ਕਿਹੜੀਆਂ ਗੈਂਗਸ ਨੇ ਜਿਹੜੇ ਐਕਟਿਵ ਨੇ, ਜਿਵੇਂ ਇਹਦੇ 'ਚ ਇੱਕ ਭਾਊ ਗੈਂਗ ਦਾ ਨਾਂ ਰਿਹਾਗਾ, ਤੇ ਦੂਜਾ ਜਿਹੜੇ ਫਾਈਨੈਂਸ ਕੈਪੀਟਲ ਹੈਗੀ ਆ ਦਿੱਲੀ ਐਨਸੀਆਰ ਦੀ, ਉਹਦੇ ਤੇ ਕਬਜ਼ਾ ਕਰਨ ਦੀ ਹੋੜ ਸੀਗੀ ਹਰਿਆਣੇ ਦੇ ਬਹੁਤ ਵੱਡੇ ਵੱਡੇ ਅਫਸਰਾਂ ਦੀ, ਬਹੁਤ ਵੱਡੇ ਵੱਡੇ ਪੋਲੀਟੀਸ਼ੀਅਨਾਂ ਦੀ। ਉਸੇ ਚੱਕਰ 'ਚ ਇਹ ਜਿਹੜੇ ਹੈਗੇ ਆ ਦੋਵੇਂ ਮਾਰੇ ਗਏ ਹੈਗੇ ਆ। ਤੇ ਨੋ ਡਾਊਟ ਪੂਰਨ ਕੁਮਾਰ ਉਸ ਪੂਰੇ ਗੇਮ ਨੂੰ ਸ਼ਾਇਦ ਸਮਝ ਨਹੀਂ ਪਾਏ ਹੋਣਗੇ। ਉਹ
ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇੱਕ ਮਰਡਰ ਹੋਇਆ ਸੀ ਢਿੱਗਲ ਪਿੰਡ ਦੇ ਇੱਕ ਨੌਜਵਾਨ ਦਾ, ਮਨਜੀਤ 63, ਤੇ ਅੱਛਾ, ਉਸ ਦਾ ਨਾਮ ਸੀਗਾ ਮਨਜੀਤ 63। ਮਨਜੀਤ 63 ਦੇ ਮਰਡਰ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਸੀ ਕਿ ਗੁੜਗਾਉਂ ਦੇ ਵਿੱਚ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਫਾਈਨੈਂਸ ਮਾਰਕੀਟ 'ਚ ਘੁੰਮ ਰਿਹਾਗਾ, ਉਹ ਮਨਜੀਤ 63 ਨਾਂ ਦੇ ਬੰਦੇ ਦੇ ਗਰੁੱਪ ਦਾ ਘੁੰਮ ਰਿਹਾਗਾ। ਉੱਥੇ ਹਰਿਆਣਾ ਦੇ ਜਿਹੜੇ in 3-4 ਜ਼ਿਲ੍ਹਿਆਂ ਦੇ ਵੱਡੇ ਵੱਡੇ ਜਿਹੜੇ ਕਾਰੋਬਾਰੀ ਨੇ, ਫਾਈਨੈਂਸਰ ਨੇ, ਉਹਨਾਂ ਦਾ ਪੈਸਾ ਸੀਗਾ। ਉਹਨੂੰ ਕਿਤੇ ਨਾ ਕਿਤੇ ਹਰਿਆਣੇ ਦੇ ਵੱਡੇ ਅਫਸਰ ਅਤੇ ਵੱਡੇ ਆਗੂ ਉਸ ਨੂੰ ਕਾਬੂ ਕਰਨਾ ਚਾਹੁੰਦੇ ਸੀ, ਉਸ ਪੈਸੇ ਨੂੰ। ਉਸ ਤੋਂ ਬਾਅਦ ਉਹ ਮਰਡਰ ਹੋਇਆ ਸੀ, ਉਹਦੇ 'ਚ ਰਾਓ ਇੰਦਰਜੀਤ ਦਾ ਨਾਂ ਆਇਆ ਸੀਗਾ। ਉਸ ਨਾਂ ਨੂੰ, ਰਾਓ ਇੰਦਰਜੀਤ ਦੇ ਨਾਂ ਨੂੰ ਪੋਲੀਟੀਸ਼ੀਅਨਾਂ ਦੇ ਪ੍ਰੈਸ਼ਰ ਅਤੇ ਵੱਡੇ ਅਫਸਰਾਂ ਦੇ ਪ੍ਰੈਸ਼ਰ ਹੇਠ ਆ ਕੇ ਕਢਾਉਣ ਦੀ ਕੋਸ਼ਿਸ਼ ਸੀ, ਲੇਕਿਨ ਪੂਰਨ ਕੁਮਾਰ ਨੇ ਮਨਾ ਕਰ ਦਿੱਤੀ ਸੀਗੀ। ਇਹ ਸਾਰਾ ਘਟਨਾਕ੍ਰਮ ਅੱਛਾ, ਹੈ। ਪਹਿਲਾਂ ਖਾਸਾ ਤੁਸੀਂ ਮੰਨ ਕੇ ਚੱਲੋ ਕਿ ਵੱਡੇ ਵੱਡੇ ਅਫਸਰਾਂ ਦਾ ਤੇ ਵੱਡੇ ਵੱਡੇ ਪੋਲੀਟੀਸ਼ੀਅਨਸ ਦਾ ਹਜ਼ਾਰਾਂ ਕਰੋੜ ਦਾ ਮਾਮਲਾ ਸੀਗਾ। ਲੇਕਿਨ ਭਾਈ ਪੂਰਨ ਕੁਮਾਰ ਵੀ ਦੁਨੀਆ 'ਚ ਨਹੀਂ ਹੈਗੇ ਤੇ ਦੁਨੀਆ 'ਚ ਸੰਦੀਪ ਜੀ, ਲਾਠਰ ਵੀ ਨਹੀਂ ਹੈਗੇ, ਤੇ ਇਸ ਉਹ ਪੈਸਾ ਕਿੱਥੇ ਗਿਆ, ਕਿਹਦੇ ਕੋਲ ਜਾਊਗਾ, ਉਹ ਸਾਰਾ ਤਾਂ ਹੁਣ ਉਹਨਾਂ ਦੇ ਦੋਵਾਂ ਨਾਲ ਹੀ ਚਲਿਆ ਗਿਆ ਹੈਗਾ। ਲੇਕਿਨ ਹਜੇ ਵੀ ਜਿਹੜੇ ਫਾਈਨੈਂਸਰ ਕਿਸਮ ਦੇ ਲੋਕ ਨੇ, ਮਨਜੀਤ 63 ਦੇ ਗਰੁੱਪ ਦੇ ਲੋਕ ਨੇ, ਉਹ ਉਸ ਮਾਮਲੇ 'ਚ ਮਤਲਬ ਲੁਕੇ ਹੋਏ ਨੇ ਵਿਚਾਰੇ, ਤੇ ਡਰੇ ਵੀ ਹੋਏ ਨੇ। ਉਹ ਬਹੁਤ ਗੜਬੜ ਚੀਜ਼ ਚੱਲ ਰਹੀ ਹੈ ਇਸ ਟਾਈਮ ਉੱਥੇ। ਅੱਛਾ, ਜਿਹੜੀ ਸਟੋਰੀ ਹੁਣ ਤੁਸੀਂ ਬ੍ਰੇਕ ਕੀਤੀ ਆ, ਥੋੜਾ ਜਿਹਾ ਹੋਰ ਉਸ ਦੇ ਵਿੱਚ ਦੱਸ ਸਕਦੇ, ਥੋੜਾ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਵੀ ਕੀ ਆ ਉਸ ਦੇ ਵਿੱਚ, ਹੋਰ ਕਿਹੜੇ ਐਂਗਲ, ਜਿਹੜੇ ਇੱਕ ਤਾਂ ਇਹ ਚੀਜ਼ਾਂ ਤੁਸੀਂ ਦੱਸ ਰਹੇ ਆ, ਮਨਜੀਤ 63, ਭਾਊ ਗੈਂਗ, ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਹੋਰ ਕੀ ਪਤਾ ਲੱਗ ਰਿਹਾ ਹੈ ਇਸ ਮਾਮਲੇ 'ਚ? ਫਿਰ ਉਹ ਚਿੱਠੀ ਜਿਹੜੀ ਸੀਗੀ ਉਹਦੇ ਵਿੱਚ ਇਹਦਾ ਕੋਈ, ਉਹਨਾਂ ਨੇ ਜਿਹੜਾ ਨੋਟ ਸੀਗਾ ਉਹਦੇ ਵਿੱਚ ਕੁਛ ਇਦਾਂ ਦਾ ਜ਼ਿਕਰ ਤਾਂ ਨਹੀਂ ਆਪਾਂ ਨੂੰ ਹਾਂ, ਨਜ਼ਰ ਆਇਆ? ਸੰਦੀਪ ਲਾਟਰ ਨੇ ਆਪਣੀ ਵੀਡੀਓ 'ਚ ਕਿਹਾ ਹੈਗਾ ਕਿ ਰਾਓ ਇੰਦਰਜੀਤ ਨੂੰ 50 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਕੱਢਣ ਦੀ ਕੋਸ਼ਿਸ਼ ਸੀਗੀ। ਹੂੰ, ਤੇ ਮੈਂ ਇਹ ਕਹਿ ਰਿਹਾਗਾ, ਬਹੁਤ ਜਿਹੜਾ ਜਿਵੇਂ ਗੁੜਗਾਉਂ, ਨੋਇਡਾ, ਸੋਨੀਪਤ, ਰੋਹਤਕ, ਜੱਜਰ, ਬਹਾਦਰਗੜ੍ਹ, ਇਸ ਕਿਸਮ ਦਾ ਇਲਾਕਾ ਹੈਗਾ ਜਿੱਥੇ ਮਤਲਬ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈਗਾ। ਤੇ ਇਹਦੇ ਤਾਰ ਪੰਜਾਬ ਤੱਕ ਵੀ ਜੁੜਦੇ ਨੇ। ਪੰਜਾਬ ਤੱਕ ਦੇ ਜਿਹੜੇ ਰੀਅਲ estate ਦੇ ਕਾਰੋਬਾਰੀ ਨੇ, ਉਹਨਾਂ ਨੂੰ ਪੈਸੇ ਉਹ ਢਿੱਗਲ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਆ, ਉਹ ਦੇਣ ਆਉਂਦੇ ਨੇ ਕਾਰੋਬਾਰ ਕਰਨ ਵਾਸਤੇ। ਜਿਹੜਾ ਅੱਛਾ, ਬਲੈਕ ਮਾਰਕੀਟ, ਇਹ ਸਾਰਾ ਬਲੈਕ ਮਾਰਕੀਟ ਦਾ ਖੇਡ ਹੈ। ਇਹਦੇ ਤੇ ਹਰਿਆਣੇ ਦੇ ਕੁਝ ਵੱਡੇ ਅਫਸਰਾਂ ਦੀ, ਵੱਡੇ ਪੋਲੀਟੀਸ਼ੀਅਨਾਂ ਦੀ ਨਿਗਾਹ ਪੈ ਗਈ ਸੀਗੀ ਕਿ ਇਹਦਾ ਪੈਸਾ ਹੀ ਬਹੁਤ ਹੈ। ਉਸ ਚੀਜ਼ ਨੂੰ ਉਹਨਾਂ ਮੁੰਡਿਆਂ ਤੋਂ ਖੋਹਣ ਵਾਸਤੇ ਹੀ ਇਹ ਸਾਰਾ ਖੇਡ ਰਚਿਆ ਗਿਆ ਸੀ। ਉਹਦੇ 'ਚ ਜਿਹੜੇ ਪੂਰਨ ਕੁਮਾਰ ਸੀ, ਉਹ ਥੋੜੇ ਇਮਾਨਦਾਰ ਕਿਸਮ ਦੇ ਸੀਗੇ, ਤਾਂ ਦੇਖੋ ਉਹਨਾਂ ਨੂੰ ਕਿਵੇਂ ਭ੍ਰਿਸ਼ਟਾਚਾਰ 'ਚ ਫਸਾ ਕੇ ਆਖਰ 'ਚ ਉਹਨਾਂ ਨੂੰ ਸੁਸਾਈਡ ਹੀ ਕਰਨਾ ਪੈ ਗਿਆ। ਇਹ ਸਾਰਾ ਖੇਡ ਹੈ। ਜੀ, ਨਹੀਂ ਦੇਖੋ, ਕਿੰਨੇ ਐਂਗਲ ਹੁੰਦੇ ਇਹਦੇ ਆ। 'ਚ ਜੀ, ਜੀ, ਮਤਲਬ ਰਾਜਕਰਨ ਜੀ, ਹਰਿਆਣੇ ਦੇ ਵਿੱਚ ਸ਼ਾਗਿਰਦ 2 ਫਿਲਮ ਦੀ ਸਕ੍ਰਿਪਟ ਲਿਖੀ ਜਾ ਰਹੀ ਹੈ। ਇੱਕ ਫਿਲਮ ਹੈ ਸ਼ਾਗਿਰਦ, ਉਹਦੇ 'ਚ ਅੱਛਾ, ਨਾਨਾ ਪਾਟੇਕਰ, ਹਨੂਮੰਤ ਸਿੰਘ ਹੁੰਦੇ ਨੇ, ਇੰਸਪੈਕਟਰ ਹਨੂਮੰਤ ਸਿੰਘ। ਹੂੰ, ਉਹ ਉਸ ਫਿਲਮ 'ਚ ਬੇਸਿਕਲੀ ਗੈਂਗਸਟਰਸ ਦਾ, ਪੋਲੀਟੀਸ਼ੀਅਨਸ ਦਾ, ਪੁਲਿਸ ਵਾਲਿਆਂ ਦਾ ਆਪਸ 'ਚ ਇੱਕ ਉਹ ਤਾਲਮੇਲ, ਘਾਲ-ਮੇਲ ਦਿਖਾਇਆਗਾ। ਠੀਕ ਹੈ, ਹੂੰ, ਕਿਵੇਂ ਉਹ ਦੁਬਾਰੇ ਤੋਂ ਹਰਿਆਣੇ 'ਚ ਰਿਪੀਟ ਹੋਇਆਗਾ ਕਿ ਕਿਵੇਂ ਗੈਂਗਸ ਦਾ, ਪੋਲੀਟੀਸ਼ੀਅਨਸ ਦਾ, ਪੁਲਿਸ ਵਾਲਿਆਂ ਦਾ, ਬਿਜ਼ਨਸਮੈਨਸ ਦਾ ਆਪਸ 'ਚ ਕੀ ਘਾਲ-ਮੇਲ ਹੈ, ਕਿਵੇਂ ਪੈਸੇ ਪਿੱਛੇ ਇਹ ਆਪਸ 'ਚ ਲੜਦੇ ਨੇ। ਤੇ ਮਤਲਬ ਇਸ ਕਿਸਮ ਦੀ ਸਟੋਰੀਜ਼ ਦੀ ਵੀ ਬ੍ਰੇਕ ਵੀ ਉਸੇ ਟਾਈਮ ਹੁੰਦੀਆਂ ਨੇ ਜਦੋਂ ਇਹਨਾਂ ਦੇ ਆਪਸ 'ਚ ਕੋਈ ਕਨਫਲਿਕਟ ਹੋ ਜਾਂਦੇ ਨੇ। ਉਸ ਕਨਫਲਿਕਟ 'ਚ ਇਹਨਾਂ ਦੀ ਜਦੋਂ ਲੜਾਈ ਚੱਲਦੀ ਹੈ, ਮਾੜੀ ਮੋਟੀ ਇਨਫੋਰਮੇਸ਼ਨ ਉਦੋਂ ਹੀ ਲੀਕ ਹੁੰਦੀ ਹੈ, ਉਦੋਂ ਹੀ ਲੋਕਾਂ ਨੂੰ ਪਤਾ ਲੱਗਦਾ ਹੈਗਾ ਕਿ ਅੱਛਾ, ਇਹ ਤਾਂ ਹਜ਼ਾਰਾਂ ਕਰੋੜ ਦਾ ਖੇਡ ਸੀਗਾ। ਬਿਲਕੁਲ, ਇਹ ਏਡਾ ਸਟਰੋਂਗ ਇੱਥੇ ਹਰਿਆਣੇ 'ਚ ਇਹ ਪੂਰਾ ਖੇਡ ਚੱਲ ਰਿਹਾ ਖੇਲ ਹੈਗਾ। ਚੱਲ ਰਿਹਾ, ਬਿਲਕੁਲ। ਸੋ ਮੂਵੀਆਂ ਵਾਲੇ ਵੀ ਕਿਤੇ ਨਾ ਕਿਤੇ ਰੀਅਲ ਲਾਈਫ ਇੰਸਟੈਂਸਸ ਤੋਂ ਹੀ ਇੰਸਪਾਇਰ ਹੋ ਕੇ ਮੂਵੀਆਂ ਬਣਾਉਂਦੇ ਆ। ਸੋ ਇਹ ਉਹਨਾਂ ਨੂੰ ਉਹੀ ਚੀਜ਼ਾਂ ਜਿਹੜੀਆਂ ਉਹ ਮਿਲ ਰਹੀਆਂ ਜੀ। ਅ, ਅਗਲੀ ਆਪਾਂ ਮਨਦੀਪ ਜੀ ਗੱਲ ਕਰਦੇ ਹਾਂ। ਪੰਜਾਬ ਤੋਂ ਰਜਿੰਦਰ ਗੁਪਤਾ ਨੇ ਵੋਟ ਪਾਏ ਬਿਨਾਂ ਰਾਜ ਸਭਾ ਚੋਣ ਜਿੱਤ ਲਈ ਹੈ। 3 ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ ਅਤੇ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਸਰਟੀਫਿਕੇਟ ਮਿਲ ਗਏ। ਸ਼ਿਸ਼ੋਦੀਆ ਨੇ ਉਹਨਾਂ ਨੂੰ ਵਧਾਈ ਵੀ ਦੇ ਦਿੱਤੀ। ਹਾਂਜੀ, ਅੱਜ ਪੰਜਾਬ ਦੀ ਰਾਜ ਸਭਾ ਸੀਟ ਵਾਸਤੇ ਰਜਿੰਦਰ ਗੁਪਤਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਹੈਗਾ। ਉਹਨਾਂ ਦੇ ਉਲਟ ਕਿਸੇ ਵੀ ਹੋਰ ਦੂਜੀ ਪੋਲੀਟੀਕਲ ਪਾਰਟੀ ਨੇ ਕੈਂਡੀਡੇਟ ਨਹੀਂ ਉਤਾਰਿਆ ਸੀ, ਕਿਉਂਕਿ ਉਹਨਾਂ ਕੋਲ ਵੋਟਾਂ ਵੱਧ ਸੀਗੀਆਂ। ਆਪਾਂ ਨੂੰ ਪਤਾ ਹੈ, ਨੰਬਰ ਬਹੁਤ ਜ਼ਿਆਦਾ ਸੀ। 3 ਆਜ਼ਾਦ ਪੱਤਰਕਾਰ ਚਾਹ ਰਹੇ ਸੀਗੇ ਕਿ ਉਹ ਦਾਖਲ ਕਰਨ, ਪਰ ਹੋਇਆ ਨਹੀਂ। ਉਹਨਾਂ ਦੇ ਕਾਗਜ਼ ਵਾਪਸ ਹੋ ਗਏ ਸੀ। ਇੱਕ ਆਜ਼ਾਦ ਉਮੀਦਵਾਰ ਤੇ ਨਵਨੀਤ ਚਤੁਰਵੇਦੀ ਤੇ ਤਾਂ ਆਪਾਂ ਨੂੰ ਪਤਾ ਕਿ ਉਹਨੂੰ ਬਹੁਤ ਫੜਿਆ ਰੌਲਾ ਹੀ ਕਿ ਪੈ ਨਹੀਂ ਗਿਆ। ਫੜਿਆ ਅਜੇ? ਹਾਂ, ਉਹਦਾ ਰੌਲਾ ਚੱਲ ਹੀ ਰਿਹਾ। ਰੋਪੜ ਕੋਰਟ ਨੇ ਇਸ ਮਾਮਲੇ 'ਚ
ਉਹਨੂੰ ਪੇਸ਼ ਕੀਤਾ ਗਿਆ ਹੈਗਾ ਤੇ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈਗਾ। ਜਨਤਾ ਪਾਰਟੀ ਦੇ ਅਧਿਕਸ਼ ਦੱਸੇ ਜਾ ਰਹੇ ਨੇ ਨਵੀਨ ਚਤੁਰਵੇਦੀ, ਉਹਨਾਂ ਨੇ ਵਿਧਾਇਕਾਂ ਦੇ ਫਰਜ਼ੀ ਹਸਤਾਖਰ ਕਰ ਲਏ ਸੀ। ਦੱਸਿਆ ਜਾ ਰਿਹਾ ਹੈਗਾ ਕਿ ਉਹ ਸਾਰਾ ਖੇਡ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਸੀਗਾ ਤੇ ਉਹ ਕੁਝ ਵਿਧਾਇਕ ਸੀ ਉਹ ਵੀ ਤੋੜ ਲਏ ਸੀ। ਹੁਣ ਆਮ ਆਦਮੀ ਪਾਰਟੀ ਦਾ ਇੰਟਰਸਟ ਵੀ ਇਹੀ ਹੈ ਨਵੀਨ ਚਤੁਰਵੇਦੀ 'ਚ ਕਿ ਉਹ ਇਹ ਦੇਖਣਾ ਚਾਹੁੰਦੇ ਨੇ ਕਿ ਸਾਡੇ ਕਿਹੜੇ ਵਿਧਾਇਕ ਇਹਨਾਂ ਨੇ ਤੋੜੇ ਸੀ। ਤੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਫੋਰ ਸੇਲ ਤਾਂ ਹੈਗੇ ਆ। ਇਹ ਤਾਂ ਮਤਲਬ ਬਹੁਤ ਕਲੀਅਰ ਗੱਲ ਨਵੀਨ ਚਤੁਰਵੇਦੀ ਵਾਲੇ ਕੇਸ ਤੋਂ ਬਣ ਰਹੀ ਹੈ। ਤਾਂ ਹੁਣ ਦੇਖਦੇ ਹਾਂ ਕਿ ਕਿਹੜੇ ਵਿਧਾਇਕਾਂ ਤੇ ਗਾਜ ਡਿੱਗੂਗੀ ਤੇ ਕਿਹੜਿਆਂ ਨੂੰ ਅਗਲੇ ਨੱਪਣਗੇ, ਕਿ ਕਿਹਨਾਂ ਦਾ ਨਾਂ ਉਛਲੂਗਾ, ਉਹ ਤਾਂ ਮਤਲਬ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਇੱਕ ਚੀਜ਼ ਤਾਂ ਕਲੀਅਰ ਹੋਗੀ ਕਿ ਇਹ ਮਾਮਲਾ ਇੰਨਾ ਕਲੀਅਰ ਨਹੀਂ ਹੈ ਜਿੰਨਾ ਦਿਖਾਇਆ ਜਾ ਰਿਹਾ। ਪਿੱਛੇ ਬਹੁਤ ਕੁਝ ਜਿਹੜਾ ਹੋਰ ਹੈ, ਗੁੰਝਲਦਾਰ ਮਸਲਾ ਆ, ਏਦਾਂ ਨਹੀਂ ਜਿਹੜਾ ਉਹ ਚੀਜ਼ ਜਿਹੜੀ ਆ। ਸੋ ਤੁਸੀਂ ਇਹ ਦੱਸ ਹੀ ਦਿੱਤਾ ਹੈ ਵੀ 7 ਦਿਨਾਂ ਦਾ ਰਿਮਾਂਡ ਆ, ਇਹ ਸਾਰੀਆਂ ਚੀਜ਼ਾਂ ਆ। ਵਿਧਾਨ ਸਭਾ ਕਿਹਾ ਜਾ ਰਿਹਾ, ਵਿਧਾਨ ਸਭਾ 'ਚ ਕਾਰਵਾਈ ਕੀਤੀ ਜਾਣੀ ਚਾਹੀਦੀ ਸੀਗੀ। ਸੋ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਅੱਗੇ ਹੁਣ ਕੀ ਹੋਊਗਾ? ਚਲੋ ਫਾਰ ਸੇਲ ਤਾਂ ਇਹ ਜਿਹੜੇ ਹੈਗੇ ਹੀ ਆ, ਅਮਿਤ ਸ਼ਾਹ ਹੋਣਾ ਦਾ ਇਹ ਕੰਮ ਆ, ਤੇ ਮੋਦੀ ਹੋਣਾ ਦਾ ਇਹ ਮਾਡਲ ਆ ਵੀ ਕਿੱਦਾਂ ਸਰਕਾਰਾਂ ਜਿਹੜੀਆਂ ਭੰਨਣੀਆਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ। ਆਮ ਆਦਮੀ ਪਾਰਟੀ ਨੂੰ ਡਰ ਤਾਂ ਜਿਹੜਾ ਇਸ ਚੀਜ਼ ਦੇ ਵਿੱਚ ਹੁਣ ਲੱਗ ਰਿਹਾ ਹੈ। ਇਹਨਾਂ ਦਾ ਭਵਿੱਖ ਕੀ ਨਜ਼ਰ ਆਉਂਦਾ ਆ? ਇਹ 2 ਹੀ ਧੜੇ ਨੇ ਜਾਂ ਅੰਦਰ ਹੋਰ ਵੀ ਪਾਟੋ ਧਾੜ ਹੈਗੀ ਹੈ ਇਹਨਾਂ ਦੀ? ਦੇਖੋ ਹੁਣ ਤਾਂ ਮੌਕੇ ਤੇ ਤਾਂ ਇਹ 2 ਹੀ ਧੜੇ ਨਜ਼ਰ ਆ ਰਹੇ ਨੇ ਤੇ ਜਿਹਦੇ 'ਚ ਇੱਕ ਇਹ ਨਿਕਲ ਕੇ ਆ ਰਿਹਾ ਕਿ ਇੱਕ ਜਿਹੜਾ ਧੜਾ ਹੈਗਾ ਵੱਡੇ ਮੋਟੇ ਤੌਰ ਤੇ ਉਹ ਬੀਜੇਪੀ ਦੇ ਸੰਪਰਕ 'ਚ ਹੈਗਾ। ਕੁਝ ਵਿਧਾਇਕ ਕੋਸ਼ਿਸ਼ ਵੀ ਕਰ ਰਹੇ ਨੇ ਕਿ ਉਹਨਾਂ ਦਾ ਕਾਂਗਰਸ ਨਾਲ ਵੀ ਤਾਲਮੇਲ ਬੈਠੇ, ਪਰ ਹਜੇ ਮਤਲਬ ਨਾਂ ਸਾਹਮਣੇ ਨਹੀਂ ਆਏ। ਇੱਕ ਵਾਰ ਪ੍ਰਤਾਪ ਬਾਜਵਾ ਨੇ ਦਾਅਵਾ ਕਰਤਾ ਸੀਗਾ ਕਿ ਤੁਹਾਡੇ ਇੰਨੇ ਵਿਧਾਇਕ ਮੇਰੇ ਸੰਪਰਕ 'ਚ ਹੈਗੇ ਆ। ਬਾਅਦ 'ਚ ਫਿਰ ਉਹਨਾਂ ਨੂੰ ਨਾ ਨੁੱਕਰ ਕਰਨੀ ਪਈ। ਉਹਨਾਂ ਨੇ ਅਗਲਿਆਂ ਨੇ ਕਿਹਾ ਕਿ ਦੱਸੋ ਕਿਹੜੇ ਨੇ? ਫਿਰ ਉਹਨੂੰ ਸਮਝ ਆ ਗਿਆ ਕਿ ਹਾਂ ਜਿਹੜੇ ਮੇਰੇ ਮਾੜੇ ਮੋਟੇ 2-4 ਮੇਰੇ ਕੰਟੈਕਟ 'ਚ ਹੈਗੇ ਆ, ਉਹ ਹੋਰ ਉਹਨਾਂ ਦੇ ਵੀ ਉੱਡ ਹੋਰ ਜਾਣਗੇ। ਹਾਂ ਉਲਝ ਜਾਣਗੇ। ਤਾਂ ਫਿਰ ਉਹ ਫਿਰ ਚੁੱਪ ਕਰ ਗਏ ਸੀਗੇ। ਜੀ, ਜੀ। ਅਗਲੀ ਮਨਦੀਪ ਜੀ ਗੱਲ ਕਰਦੇ ਹਾਂ, ਪਰਿਵਾਰ ਨੇ ਵਰਿੰਦਰ ਘੁੰਮਣ ਹੁਣਾਂ ਦੀ ਜਿਹੜੀ ਮੌਤ ਆ ਉਸ ਦੇ ਬਾਰੇ ਸਵਾਲ ਉਠਾਏ ਨੇ। ਇੰਸਟਾਗ੍ਰਾਮ ਤੇ ਲਿਖਿਆ ਵੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਇਹ ਮੌਤ ਨਹੀਂ ਹੈ, ਇਹ ਇੱਕ ਸਾਜ਼ਿਸ਼ ਹੈ। ਉਸ ਦੀ ਮੌਤ ਦਿਲ ਦੇ ਦੌਰੇ ਨਾਲ ਨਹੀਂ ਹੋਈ। ਸੋ ਕੀ ਕੋਈ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਇਸ ਮਾਮਲੇ ਦੇ ਵਿੱਚ? ਦੇਖੋ ਇਸ 'ਚ ਅੱਜ ਪਰਿਵਾਰ ਨੇ 7 ਦਿਨ ਬਾਅਦ ਹਸਪਤਾਲ ਤੇ ਵੱਡੇ ਆਰੋਪ ਲਾਏ ਨੇ। ਉਹਨਾਂ ਨੇ ਇਹ ਕਿਹਾ ਹੈਗਾ ਕਿ ਇਹ ਇਹ ਜਿਹੜੀ ਮੌਤ ਹੈ ਇਹ ਮੈਡੀਕਲ ਨੈਗਲੀਜੈਂਸ ਦਾ ਕੇਸ ਹੈ ਤੇ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਮੈਡੀਕਲ ਨੈਗਲੀਜੈਂਸ ਹੋਈ ਹੈ ਇਹਦੇ ਪਿੱਛੇ ਕਿਹਦੀ ਸਾਜ਼ਿਸ਼ ਹੈ। ਦੂਜਾ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਅਸੀਂ ਉੱਥੇ ਰੌਲਾ ਪਾਇਆ ਸੀ ਮੌਕੇ ਤੇ ਤਾਂ ਫਿਰ ਸਾਨੂੰ ਕਿਹਾ ਗਿਆ ਸੀਗਾ ਕਿ ਅਸੀਂ ਤੁਹਾਨੂੰ ਵੀਡੀਓ ਵਗੈਰਾ ਪ੍ਰੋਵਾਈਡ ਕਰਾਂਗੇ, ਹੋਰ ਸਬੂਤ ਦੇਵਾਂਗੇ। ਪਰ ਸਾਨੂੰ ਨਾ ਕੋਈ ਵੀਡੀਓ ਦਿੱਤੀ ਗਈ ਹੈ, ਨਾ ਹੋਰ ਸਬੂਤ ਦਿੱਤੇ ਗਏ ਹੈਗੇ ਆ। ਉਹਨਾਂ ਦੀ ਜਿਹੜੀ ਬੋਡੀ ਸੀਗੀ ਉਹਦਾ ਰੰਗ ਕਿਵੇਂ ਬਦਲਿਆ ਇਹ ਹਜੇ ਪਤਾ ਨਹੀਂ ਲੱਗ ਪਾ ਰਿਹਾ। ਤੇ ਉਹਨਾਂ ਨੇ ਮਤਲਬ ਇਹ ਚੀਜ਼ਾਂ ਸਭ ਤੋਂ ਮੇਨ ਜਿਹੜੀ ਉਹ ਚੀਜ਼ ਅੱਗੇ ਪੁਸ਼ ਕਰ ਰਹੇ ਨੇ ਕਿ ਉਹਨਾਂ ਦੀ ਬੋਡੀ ਦਾ ਕਲਰ ਚੇਂਜ ਹੋ ਗਿਆ ਸੀ। ਇਸ ਨੂੰ ਉਹ ਮੇਨ ਮੁੱਖ ਰੱਖ ਕੇ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਬੋਡੀ ਬਿਲਡਰ ਮਿਸਟਰ ਇੰਡੀਆ ਰਹਿ ਚੁੱਕਿਆ ਹੋਵੇ, ਮਿਸਟਰ ਏਸ਼ੀਆ ਰਹਿ ਚੁੱਕਿਆ ਹੋਵੇ, ਉਹਦੇ ਨਾਲ ਇਸ ਕਿਸਮ ਦਾ ਵਿਵਹਾਰ ਹੋ ਰਿਹਾ ਤਾਂ ਆਮ ਆਦਮੀ ਨਾਲ ਕੀ ਹੋਊਗਾ। ਤਾਂ ਉਹ ਇੱਕ ਇਹਦੇ 'ਚ ਇੱਕ ਪੁਆਇੰਟ ਫੜਿਆ ਹੋਇਆ ਹੈਗਾ ਕਿ ਇੱਕ ਤਾਂ ਆਪਰੇਸ਼ਨ ਥੀਏਟਰ ਦਾ ਵੀਡੀਓ ਨਹੀਂ ਦਿੱਤਾ ਜਾ ਰਿਹਾ, ਨਾ ਕੋਈ ਐਵੀਡੈਂਸ ਦਿੱਤੇ ਜਾ ਰਹੇ। ਉਹਨਾਂ ਤੋਂ ਫਾਈਲ ਲਕੋਲੀ ਗਈ ਸੀਗੀ ਤੇ ਉਹ ਫਾਈਲ ਵੀ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੀ ਬੋਡੀ ਦਾ ਕਲਰ ਕਿਉਂ ਚੇਂਜ ਹੋਇਆ ਸੀ ਇਹਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤਾ ਨਹੀਂ ਜਾ ਰਿਹਾ ਪਰਿਵਾਰ ਨੂੰ। ਜੀ, ਜੀ। ਅਗਲੀ ਆਪਾਂ ਗੱਲ ਕਰਦੇ ਜਾਈਏ ਜਾਂਦੇ ਪੰਜਾਬ ਦੇ ਡੀਆਈਜੀ ਦੇ ਚੰਡੀਗੜ੍ਹ ਨਿਵਾਸ ਦੇ ਉੱਤੇ ਸੀਬੀਆਈ ਦੇ ਮੈਨੂੰ ਲੱਗਦਾ ਛਾਪੇ ਪਏ 5 ਕਰੋੜ ਰੁਪਏ ਮਿਲੇ ਆ। ਨੋਟਾਂ ਨਾਲ ਭਰੇ 3 ਬੈਗ, ਇੱਕ ਬਰੀਫਕੇਸ, 15 ਜਾਇਦਾਦਾਂ, ਲਗਜ਼ਰੀ ਕਾਰਾਂ ਦਾ ਪਤਾ ਲੱਗਾ, ਗਹਿਣਾ ਗੱਟਾ ਵੀ ਜਿਹੜਾ ਉਹ ਫੜਿਆ ਗਿਆ ਆ। ਜ਼ੀਰੋ ਟੋਲਰੈਂਸ ਵਾਲੀ ਜਿਹੜੀ ਪੰਜਾਬ ਦੀ ਪੁਲਿਸ ਆ ਉਹਦੇ ਡੀਆਈਜੀ ਭੁੱਲਰ ਦੇ ਘਰੋਂ ਹੀ ਕਹਿੰਦੇ ਸਭ ਕੁਝ ਮਿਲ ਗਿਆ। ਦੇਖੋ ਰੋਪੜ ਰੇਂਜ ਦੇ ਆਈਜੀ ਸੀਗੇ, ਡੀਆਈਜੀ ਸੀਗੇ ਹਰਚਰਨ ਸਿੰਘ ਭੁੱਲਰ। 5 ਲੱਖ ਦੀ ਰਿਸ਼ਵਤ ਲੈਂਦੇ ਉਹਨਾਂ ਨੂੰ ਰੰਗੇ ਹੱਥ ਗ੍ਰਿਫਤਾਰ ਕੀਤਾ ਗਿਆ ਸੀਬੀਆਈ ਵੱਲੋਂ ਤੇ ਸੀਬੀਆਈ ਨੇ ਭੁੱਲਰ ਦੇ ਟਰੈਪ ਲਾਇਆ ਸੀਗਾ। ਟਰੈਪ ਤੇ ਮੰਡੀ ਗੋਬਿੰਦਗੜ੍ਹ 'ਚ ਉਹ ਸਕ੍ਰੈਪ ਕਾਰੋਬਾਰੀ ਤੋਂ ਰਿਸ਼ਵਤ ਮੰਗੀ ਗਈ ਸੀ, ਉੱਥੋਂ ਫੜੇ ਗਏ। ਉਸ ਤੋਂ ਬਾਅਦ 52 ਲੋਕਾਂ ਦੀ ਟੀਮ ਮੋਹਾਲੀ ਆਫਿਸ ਅਤੇ ਚੰਡੀਗੜ੍ਹ ਉਹਨਾਂ ਦਾ ਸੈਕਟਰ 40 ਜਿਹੜਾ ਘਰ ਸੀਗਾ ਉੱਥੇ ਪਹੁੰਚਦੀ ਹੈਗੀ। ਉੱਥੇ ਖੰਗਾਲਿਆ ਜਾਂਦਾ ਹੈਗਾ। ਬਥੇਰੇ ਜਿਹੜੇ ਪ੍ਰਾਪਰਟੀ ਦੇ ਕਾਗਜ਼ਾਤ ਸੀਗੇ ਉਹ ਆਪਣੇ ਕਬਜ਼ੇ 'ਚ ਲਏ। ਸੀਕ੍ਰੇਟ ਕਈ ਇਸ ਕਿਸਮ ਦੀਆਂ ਥਾਵਾਂ ਹੈਗੀਆਂ ਜਿਨ੍ਹਾਂ ਬਾਰੇ ਹਜੇ ਵੀ ਪੁੱਛਗਿੱਛ ਚੱਲ ਰਹੀ ਹੈ।
ਜਿਹੜੇ ਸੀਬੀਆਈ ਦੇ ਸੋਰਸਿਸ ਸੀਗੇ ਉਹਨਾਂ ਨੂੰ ਇਹ ਸਮਝ ਆ ਗਿਆ ਸੀਗਾ। ਉਹਨਾਂ ਨੇ ਦੱਸਤਾ ਸੀਗਾ ਕਿ 5 ਕਰੋੜ ਰੁਪਇਆ ਮੌਕੇ ਤੇ ਕੈਸ਼ ਰੱਖਿਆ ਹੋਇਆਗਾ ਡੀਆਈਜੀ ਸਾਹਿਬ ਦੀ ਕੋਠੀ ਤੇ ਉਹ ਕੈਸ਼ ਦੇ ਕੇ ਅਟੈਚੀਆਂ 3 ਬੈਗਾਂ 'ਚ ਉਹ ਕੈਸ਼ ਭਰਿਆ ਹੋਇਆ ਸੀ ਇੱਕ ਅਟੈਚੀ 'ਚ। ਮੌਕੇ ਤੇ ਸੀਬੀਆਈ ਨੂੰ ਨੋਟ ਗਿਣਨ ਵਾਸਤੇ ਮਸ਼ੀਨਾਂ ਮੰਗਾਣੀਆਂ ਪਈਆਂ ਤੇ ਮਸ਼ੀਨਾਂ ਤੋਂ ਫਿਰ ਨੋਟ ਗਿਣੇ ਗਏ। ਫਿਰ ਪਤਾ ਲੱਗਿਆ ਕਿ 5 ਕਰੋੜ ਤੋਂ ਵੱਧ ਕੇਸ ਨੇ। 15 ਤੋਂ ਵੱਧ ਲਗਜ਼ਰੀ ਪ੍ਰਾਪਰਟੀਆਂ ਦਾ ਪਤਾ ਲੱਗਿਆਗਾ, ਗਹਿਣੇ ਗੱਟੇ, ਲਗਜ਼ਰੀ ਗੱਡੀਆਂ, ਉਹ ਸਾਰਾ ਕੁਝ ਤਾਂ ਹੈਗਾ ਹੀ ਹੈਗਾ। ਤੁਹਾਨੂੰ ਇੱਕ ਗੱਲ ਹੋਰ ਦੱਸਦੇ ਹਾਂ, ਆਈਪੀਐਸ ਭੁੱਲਰ ਦੇ ਜਿਹੜੇ ਫਾਦਰ ਸਾਹਿਬ ਸੀਗੇ ਮਾਲ ਸਿੰਘ ਭੁੱਲਰ, ਉਹ ਡੀਜੀਪੀ ਰਹਿ ਚੁੱਕੇ ਨੇ ਤੇ ਉਹਨਾਂ ਦੇ ਜਿਹੜੇ ਭਰਾ ਨੇ ਕੁਲਦੀਪ ਸਿੰਘ ਭੁੱਲਰ ਕਾਂਗਰਸ ਦੇ ਵਿਧਾਇਕ ਰਹੇ ਨੇ। ਤਾਂ ਮਤਲਬ ਤੁਸੀਂ ਲਾਓ ਪੋਲੀਟੀਕਲੀ ਉਹ ਪਰਿਵਾਰ ਅਤੇ ਉਹਦਾ ਬੈਕਗ੍ਰਾਉਂਡ ਖਾਸਾ ਵੱਡਾ ਦੱਸਿਆ ਜਾ ਰਿਹਾ ਹੈਗਾ। ਤਾਂ ਪੈਸੇ ਵੀ ਬਹੁਤ ਜ਼ਿਆਦਾ ਮਿਲੇ ਨੇ। ਦੇਖਦੇ ਹਾਂ ਕਿ ਇਸ ਮਾਮਲੇ 'ਚ ਹੁੰਦਾ ਕੀ ਹੈ, ਪਰ ਇਹ ਆਪਣੇ ਆਪ 'ਚ ਇੱਕ ਸ਼ਰਮਸ਼ਾਰ ਕਰਨ ਦੇ ਵਾਲੀ ਗੱਲ ਹੈ। ਜਿਹੜਾ ਜ਼ੀਰੋ ਟੋਲਰੈਂਸ ਵਾਲੀ ਗੱਲ ਕਹਿ ਰਹੇ ਸੀਗੇ, ਉਹਨਾਂ ਤੇ ਸੀਬੀਆਈ ਨੂੰ ਆ ਕੇ, ਕੇਂਦਰ ਦੀਆਂ ਟੀਮਾਂ ਨੂੰ ਆ ਕੇ ਛਾਪੇਮਾਰੀ ਕਰਨੀ ਪੈ ਰਹੀ ਹੈ। ਫਿਰ ਸਟੇਟ ਦੀ ਤੁਹਾਡੀ ਵਿਜੀਲੈਂਸ ਕੀ ਕਰੀ ਹੈ, ਜਦੋਂ ਤੁਹਾਡੇ ਸਟੇਟ ਦੇ ਇੰਨੇ ਵੱਡੇ ਵੱਡੇ ਅਧਿਕਾਰੀ ਰਿਸ਼ਵਤਾਂ ਲੈ ਰਹੇ ਨੇ। ਸਟੇਟ ਦਾ ਜਿਹੜਾ ਭਗਵੰਤ ਮਾਨ ਕਹਿ ਰਿਹਾ ਸੀ ਮੈਂ ਐਂਟੀ ਕਰਪਸ਼ਨ ਬਿਊਰੋ ਬਣਾਤਾ, ਮੈਂ WhatsApp ਨੰਬਰ ਦੇਤੇ, ਤਾਂ ਮਤਲਬ ਉਹ ਕਿੱਥੇ ਨੇ ਸਾਰਾ ਜਿਹੜਾ ਉਹਨਾਂ ਦਾ ਐਂਟੀ ਕਰਪਸ਼ਨ ਸਕੁਐਡ ਹੈਗਾ ਇਹਦਾ ਭਗਵੰਤ ਮਾਨ ਦਾ, ਉਹ ਕਿੱਥੇ ਹੈ? ਉਹ ਤਾਂ ਫਿਰ ਜੇ ਸੀਬੀਆਈ ਦੀ ਟੀਮਾਂ ਨਾ ਆਉਂਦੀਆਂ, ਜੇ ਉਹ ਟਰੈਪ ਨਾ ਲਾਉਂਦੀਆਂ, ਤਾਂ ਫਿਰ ਬਣਨਾ ਹੀ ਨਹੀਂ ਸੀ ਕੰਮ। ਇਹਨਾਂ ਦੇ ਤੇ ਆਪਣੇ ਐਮਐਲਏ ਆਪ ਇਹਨਾਂ ਨੇ ਫੜ ਕੇ ਕੱਢੇ ਤੇ ਉਹ ਬਾਅਦ ਦੇ ਵਿੱਚ ਆਪ ਮੀਟਿੰਗਾਂ ਲੈਂਦੇ ਫਿਰਦੇ ਆ ਤੇ ਇਹਨਾਂ ਨੇ ਕਰਪਸ਼ਨ ਤੇ ਤਾਂ ਕੀ ਜਿਹੜਾ ਉਹ ਕੁਝ ਕਰਨਾ, ਇਹ ਤਾਂ ਆਪਾਂ ਨੂੰ ਪਤਾ ਹੀ ਆ। ਇਸ ਜਿਹੜੇ ਦੇ ਵਿੱਚ ਸਾਰੇ ਹੀ ਨੰਗੇ ਨੇ ਜੀ, ਜਿੱਦਾਂ ਇਹ ਆਖਿਆ ਜਾਂਦਾ ਆ, ਉਹੀ ਗੱਲ ਆ। ਉਧਰ ਝਾਰਖੰਡ ਦੀ ਇੱਕ ਮਿਤਾਲੀ ਸ਼ਰਮਾ ਆ, ਉਹਨੇ ਕਹਿੰਦੇ ਚੰਨ ਚੜ੍ਹਤਾ ਪਹਿਲੇ ਹੀ ਦਿਨ ਫੋਟੋ ਸ਼ੂਟ ਕਰਦੇ ਨਾਲ ਰਿਸ਼ਵਤ ਲੈਂਦੀ ਵਾਲੀ ਵੀ ਫੋਟੋ ਜਿਹੜੀ ਉਹ ਫੜ ਹੋ ਗਈ। ਇਹ ਕਾਫੀ ਫੋਟੋ ਇੱਕ ਵਾਇਰਲ ਹੋ ਰਹੀ ਹੈ, ਰਿਐਲਿਟੀ ਹੈ ਜਾਂ ਇਹ ਕਿੱਦਾਂ ਆ? ਜਿਹੜੇ ਅਸਿਸਟੈਂਟ ਰਜਿਸਟਰਾਰ ਸੀਗੇ ਕੋਡਰਮਾ ਝਾਰਖੰਡ ਦੀ ਮਿਤਾਲੀ ਸ਼ਰਮਾ ਜਿਹੜੀ ਫੜੀ ਗਈ ਹੈ। ਦੇਖੋ, ਮਿਤਾਲੀ ਸ਼ਰਮਾ ਵਾਲੇ ਮਾਮਲੇ 'ਚ ਹਜੇ ਕੋਈ ਕਲੈਰਿਟੀ ਆਈ ਨਹੀਂ ਹੈ। ਠੀਕ ਹੈ ਕਿ ਮਤਲਬ ਖਬਰਾਂ ਚੱਲ ਰਹੀਆਂ ਨੇ ਮਿਤਾਲੀ ਸ਼ਰਮਾ ਬਾਰੇ, ਪਰ ਉਸ ਕਿਸਮ ਦੀ ਮਤਲਬ ਕੋਈ ਕਨਫਰਮ ਖਬਰ ਨਹੀਂ ਆਈ ਹੈ। ਸੋਸ਼ਲ ਮੀਡੀਆ ਤੇ ਪੋਸਟਾਂ ਚੱਲ ਰਹੀਆਂ ਨੇ। ਅਸੀਂ ਇਸ ਖਬਰ 'ਚ ਕੁਛ ਨਾ ਕੁਛ ਦੇਖਣਾ ਪਊਗਾ ਇੱਕ ਵਾਰ ਕੀ ਮਾਮਲਾ। ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਅਮਨਦੀਪ ਜੀ। ਮਿਲਦੇ ਹਾਂ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।